ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 14 ਮਈ 2013 ਪਹਿਲੀ ਜੇਠ ਨਾਨਕਸਾਈ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੇਸਬੁੱਕ ਮੈਸੇजेस, ਟਵਿੱਟਰ ਮੈਸੇजेस ਅਤੇ ਫੋਨ ਮੈਸੇजेस ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਪੰਜਾਬ ਤੋਂ ਸਰਦਾਰ ਪਵਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਬੀਟੈਕ ਕਰਦਾ ਹਾਂ। ਮੈਂ ਤੁਹਾਡਾ ਸੱਚੋ ਸੱਚ ਪ੍ਰੋਗਰਾਮ ਬੜੇ ਚਾਅ ਨਾਲ ਵੇਖਦਾ ਹਾਂ। ਮੈਂ ਅੱਜ ਤੋਂ 1 ਸਾਲ ਪਹਿਲਾਂ ਤੱਕ ਸੰਤ ਭਿੰਡਰਾਂਵਾਲਿਆਂ ਅਤੇ ਜੂਨ 84 ਦੇ ਘੱਲੂਘਾਰੇ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਆਪਣੇ ਮਾਪਿਓ ਤੋਂ ਸੁਣਿਆ ਸੀ ਕਿ ਸੰਤ ਜੀ ਦੀ ਕਾਰਗੁਜ਼ਾਰੀ ਠੀਕ ਨਹੀਂ ਸੀ ਕਿਉਂਕਿ ਮੇਰੇ ਪੇਰੈਂਟਸ ਨੇ ਵੀ ਮੀਡੀਆ ਦਾ ਅਸਰ ਕਬੂਲਿਆ ਸੀ। ਪਰ ਜਦੋਂ ਮੈਂ ਕਾਲਜ ਪੜ੍ਹਨ ਲੱਗਾ ਤਾਂ ਮੇਰੇ ਇੱਕ ਗੁਰਸਿੱਖ ਦੋਸਤ ਨੇ ਉਹਨਾਂ ਬਾਰੇ ਦੱਸਿਆ। ਫਿਰ ਮੈਂ ਸੰਤਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਅਸੀਂ ਕਿੰਨਾਂ ਦੇ ਵਾਰਸ ਹਾਂ ਅਤੇ ਸਾਡੇ ਨਾਲ ਕੀ ਹੋਇਆ ਹੈ। ਹੁਣ ਤਾਂ ਇੱਕ ਹੀ ਮਕਸਦ ਹੈ, ਜ਼ਿੰਦਗੀ ਦਾ ਖਾਲਸੇ ਦਾ ਘਰ। ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਦਾ ਹਾਂ। ਮੈਂ ਅੰਮ੍ਰਿਤ ਛਕਣਾ ਚਾਹੁੰਦਾ ਹਾਂ ਪਰ ਮੇਰੇ ਘਰ ਦੇ ਨਹੀਂ ਮੰਨਦੇ। ਤੁਸੀਂ ਦੱਸੋ ਮੈਂ ਕੀ ਕਰਾਂ? ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਤਾਂ 84 ਦੇ ਘੱਲੂਘਾਰੇ ਦਾ ਬਹੁਤ ਰੋਸ ਹੈ ਅਤੇ ਉਹ ਆਪਣੇ ਘਰ ਖਾਲਿਸਤਾਨ ਲਈ ਤਿਆਰ ਹਨ। ਪਰ ਘਰ ਦੇ ਤਾਂ ਇਸ ਬਾਰੇ ਗੱਲ ਵੀ ਨਹੀਂ ਕਰਨ ਦਿੰਦੇ। ਸ਼ਾਇਦ ਉਹਨਾਂ ਨੇ ਉਹ ਦੌਰ ਦੇਖਿਆ ਹੈ ਅਤੇ ਉਹ ਡਰਦੇ ਹਨ। ਤੁਸੀਂ ਆਪਣੇ ਵਿਚਾਰ ਦੱਸੋ ਕਿ ਅਸੀਂ ਆਪਣੇ ਮਾਪਿਆਂ ਨੂੰ ਕਿਵੇਂ ਸਮਝਾਈਏ। ਇਸ ਤੋਂ ਇਲਾਵਾ ਇਹਨਾਂ ਨੇ ਕੁਝ ਹੋਰ ਨਿੱਜੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਪਵਨਦੀਪ ਸਿੰਘ ਜਿਹੜੇ ਕਿ ਬੀਟੈਕ ਦੇ ਸਟੂਡੈਂਟ ਨੇ ਪੰਜਾਬ ਤੋਂ, ਸ਼ਾਇਦ ਤਾਂ ਉਹਨਾਂ ਨੇ ਨਹੀਂ ਲਿਖਿਆ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਨਾ ਸਿਰਫ ਸਾਨੂੰ ਲਿਖਿਆ ਜੀ ਪਰ ਉਹਨਾਂ ਦੇ ਵਿੱਚ ਧਾਰਮਿਕ ਤੇ ਸਿਆਸੀ ਦੋਨੋਂ ਕਿਸਮ ਦੀ ਜਿਹੜੀ ਚੇਤਨਾ ਹੈ ਇਹ ਗੁਰੂ ਦੀ ਬਖਸ਼ਿਸ਼ ਨਾਲ ਅੰਗੜਾਈਆਂ ਲੈ ਰਹੀ ਹੈ ਜੀ। ਜਿਵੇਂ ਉਹਨਾਂ ਨੇ ਪਹਿਲਾਂ ਆਪਣੇ ਗੁਰਸਿੱਖ ਸਾਥੀ ਦੀ ਗੱਲ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਹਕੀਕਤ ਵੱਲ ਮੋੜਿਆ ਜੀ। ਔਰ ਮੈਂ ਸਮਝਦਾ ਵੀ ਜਦੋਂ ਅਸੀਂ ਸਿੱਖੀ ਦੇ ਵਿੱਚ ਸੰਗਤ ਦੀ ਅਹਿਮੀਅਤ ਦੀ ਗੱਲ ਪੜ੍ਹਦੇ ਹਾਂ, ਗੁਰਮਤਿ ਦੇ ਵਿੱਚ, ਗੁਰਬਾਣੀ ਦੇ ਵਿੱਚ, ਨਾਮ ਜਪਣ ਤੋਂ ਬਾਅਦ ਜਿਹੜਾ ਦੂਸਰਾ ਸਭ ਤੋਂ ਅਹਿਮ ਵਿਸ਼ਾ ਹੈ ਜਾਂ ਜਿਸ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਹੈ ਜੀ, ਉਹ ਹੈ ਸੰਗਤ। ਕਿਉਂਕਿ ਸੰਗਤ ਜਿਹੜੀ ਹੈ ਉਹ ਤੁਹਾਨੂੰ ਉਸ ਪਾਸੇ ਵੱਲ ਤੋਰ ਦਿੰਦੀ ਹੈ ਜੀ, ਮਾੜੀ ਹੋਏ ਜਾਂ ਚੰਗੀ ਹੋਏ। ਜੇ ਤੁਸੀਂ ਚੰਗੀ ਸੰਗਤ ਚੋਂ, ਜਦੋਂ ਅਸੀਂ ਸਾਧ ਸੰਗਤ ਕਹਿੰਦੇ ਜੀ, ਔਰ ਇਹ ਸਾਡੇ ਰਹਿਤਨਾਮਿਆਂ 'ਚ ਔਰ ਸਾਡੀ ਪਰੰਪਰਾ ਸਾਨੂੰ ਯਾਦ ਕਰਵਾਉਂਦੀ ਹੈ ਕਿ ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜੀ, ਕਿ ਇਕੱਲਾ ਸਿੱਖ ਹੈ, ਦੋ ਮਿਲ ਜਾਣ ਤੇ ਸਾਧ ਸੰਗਤ ਹੁੰਦੀ ਹੈ। ਅਸੀਂ ਬਹੁਤ ਵਾਰੀ ਸਮਝਦੇ ਹਾਂ ਵੀ ਜਿੱਥੇ ਹਜ਼ਾਰਾਂ ਲੱਖਾਂ ਦਾ ਇਕੱਠ ਹੋਏ ਜੀ ਉਹੀ ਸ਼ਾਇਦ ਸਾਧ ਸੰਗਤ ਹੈ। ਅਸੀਂ ਸਮਝਦੇ ਹਾਂ ਵੀ ਜੇ, ਔਰ ਇਹੀ ਸਾਡੇ ਅਰਦਾਸ ਦੇ ਵਿੱਚ ਵੀ ਸ਼ਬਦ ਨੇ, ਜਦੋਂ ਅਸੀਂ ਅਰਦਾਸ ਕਨਕਲੂਜਨ ਵੱਲ ਜਾਂਦੇ ਹਾਂ ਫਿਰ ਅਸੀਂ ਕਹਿੰਦੇ ਹਾਂ ਅਕਾਲ, ਕਿਉਂਕਿ ਅਰਦਾਸ ਸਾਡੀ ਅਕਾਲ ਪੁਰਖ ਵਾਚਕ ਹੈ ਤੇ ਅਸੀਂ ਅਕਾਲ ਪੁਰਖ ਤੋਂ ਮੰਗ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਜੀ, ਕਿ ਉਹਨਾਂ ਨਾਲ ਇਹ ਵੀ ਸੰਗਤ ਦੀ ਗੱਲ ਹੈ ਕਿ ਉਹੀ ਪਿਆਰੇ, ਗੁਰੂ ਦੇ ਪਿਆਰੇ, ਰੱਬ ਦੇ ਪਿਆਰੇ, ਭਲੇ ਪੁਰਖ, ਹੇ ਅਕਾਲ ਪੁਰਖ ਮੈਨੂੰ ਮਿਲਾਈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਕਿ ਜਿਨ੍ਹਾਂ ਦੀ ਸੰਗਤ ਦੇ ਨਾਲ ਮੇਰਾ ਇਹ ਵਿਸ਼ਵਾਸ ਦ੍ਰਿੜ ਹੋਏ ਜੀ ਵਾਹਿਗੁਰੂ ਦੀ ਹੋਂਦ ਤੇ, ਸਿੱਖੀ ਦੀ ਚੜ੍ਹਦੀ ਕਲਾ ਤੇ ਕੁਛ ਕਰ ਸਕਣ ਦੇ ਲਈ। ਔਰ ਜਿਵੇਂ ਵੀਰ ਪਵਨਦੀਪ ਨੇ ਦੱਸਿਆ ਕਿ ਗੁਰਸਿੱਖ ਇੱਕ ਜੀਵਨ 'ਚ ਉਹਨਾਂ ਦੇ ਆਏ, ਉਹਨਾਂ ਦੇ ਸਹਿ ਵਿਦਿਆਰਥੀ ਜੀ, ਉਹਨਾਂ ਨੇ ਇਸ ਪਾਸੇ ਤੋਰਿਆ, ਇੱਕ ਪਾਸੇ ਤੁਰ ਪਏ। ਫਿਰ ਉਹਨਾਂ ਨੇ ਆਪਣਾ ਮਨ ਬਣਾਉਣ ਦੇ ਲਈ ਆਪ ਰਿਸਰਚ ਕੀਤੀ। ਜਦੋਂ ਉਹਨਾਂ ਨੇ ਭਿੰਡਰਾਂਵਾਲਿਆਂ ਬਾਰੇ, ਜੂਨ 84 ਦੇ ਦੌਰ ਬਾਰੇ ਦੇਖਿਆ ਤੇ ਉਹਨਾਂ ਨੂੰ ਲੱਗਾ ਕਿ ਵੀ ਈਵਨ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਵੀ ਗਲਤ ਜਾਣਕਾਰੀ ਸੀ। ਔਰ ਇਹ ਗੱਲ ਉਹਨਾਂ ਨੇ ਇਸ ਸੰਦਰਭ 'ਚ ਕਹੀ ਹੈ ਕਿ ਅਸੀਂ ਮੀਡੀਆ ਦੇ ਹਵਾਲੇ ਨਾਲ ਕਿਹਾ ਸੀ ਕਿ ਕਿਵੇਂ ਮੀਡੀਆ ਦੇ ਨਾਪੱਖੀ ਰੋਲ ਨੇ ਆਪਣੇ ਲੋਕਾਂ ਦੇ ਵਿੱਚ ਵੀ ਇੱਕ ਕਨਫਿਊਜ਼ਨ, ਭੰਬਲ ਭੂਸਾ, ਦੋਚਿੱਤੀ ਪੈਦਾ ਕੀਤੀ ਹੈ ਔਰ ਮੀਡੀਆ ਜ਼ੋਰਦਾਰ ਤਰੀਕੇ ਨਾਲ ਨਾਪੱਖੀ ਗੱਲਾਂ ਕਰਦਾ ਜੀ। ਸੋ ਇਸ ਵੀਰ ਨੇ ਆਪਣੇ ਆਪ ਨੂੰ ਚੇਤਨ ਕੀਤਾ, ਗਿਆਨਵਾਨ ਬਣਾਇਆ ਤੇ ਹੁਣ ਜਿਹੜੇ ਦੋ ਮੁੱਦੇ ਉਹਨਾਂ ਨੇ ਲਏ ਨੇ, ਪਹਿਲਾਂ ਤਾਂ ਉਹਨਾਂ ਦੀ ਅੰਮ੍ਰਿਤ ਛਕਣ ਦੀ ਰੁਚੀ ਜੀ ਔਰ ਪਰਿਵਾਰ ਦਾ, ਪੇਰੈਂਟਸ ਦਾ ਉਸ ਪ੍ਰਤੀ ਨਾ ਪੱਖੀ ਰਵੱਈਆ। ਸੋ ਉਹਨਾਂ ਦਾ ਸਵਾਲ ਤਾਂ ਸਿੱਧਾ ਇਹ ਹੈ ਕਿ ਜੀ ਦੱਸੋ ਮੈਂ ਕਿਵੇਂ ਸਮਝਾਵਾਂ ਪੇਰੈਂਟਸ ਨੂੰ ਜੀ
देखो इस कोई शक नहीं कि ये बेटा आग्याकार बेटा है, ये भी कोई शक नहीं जे बीटेक की पढ़ाई कर रहे ने जी तो पेरेंट्स की ये चाहना तो जरूर है कि भी बच्चा अच्छी एजुकेशन ले जी जे सिੱਖੀ वाल ਜਾਂ ਇਹਨਾਂ ਖਿਆਲਾਂ ਵੱਲ ਵੀ ਆਇਆ ਘਰ ਦੇ ਵਿੱਚ ਮਾਹੌਲ ਤਾਂ ਜ਼ਰੂਰ ਹੋਏਗਾ ਜੀ ਹੁਣ ਪ੍ਰੋਬਲਮ ਅੰਮ੍ਰਿਤ ਛਕਣ ਦੀ ਜਾਂ ਜਿਹੜੇ ਸਿਆਸੀ ਤੌਰ ਤੇ ਕੁਝ ਐਕਟੀਵਿਟੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਉਂ ਪੇਰੈਂਟਸ ਰੋਕਦੇ ਨੇ ਜੀ ਮੁੱਢਲੇ ਤੌਰ ਤੇ ਮੈਨੂੰ ਯਾਦ ਹੈ ਕਿ ਜਲੰਧਰ 'ਚ ਇੱਕ ਮੇਰੇ ਚੰਗੇ ਸਨੇਹੀ ਪਰਿਵਾਰ ਸੀ ਦੂਰੋਂ ਨੇੜਿਓਂ ਰਿਸ਼ਤੇਦਾਰੀ ਵੀ ਸੀ ਜੀ ਤੇ ਉਹਨਾਂ ਦਾ ਪਰਿਵਾਰ ਅੰਮ੍ਰਿਤਧਾਰੀ ਸੀ ਸਾਰੇ ਜਦੋਂ ਉਹਨਾਂ ਦੇ ਬੱਚੇ ਵੀ ਛੋਟੇ ਛੋਟੇ ਵੀ ਗਰੋ ਹੁੰਦੇ ਸੀ ਉਹ ਕਸ਼ਹਿਰੇ ਹੀ ਪਾਉਂਦੇ ਸੀ ਉਹਨਾਂ ਨੂੰ ਬਚਪਨ ਤੋਂ ਹੀ ਜੀ ਤੇ ਇੱਕ ਜਿਹੜਾ ਉਹਨਾਂ ਦਾ ਬੇਟਾ ਹੈ ਉਹ ਥੋੜਾ ਜਿਹਾ ਬਾਗੀਆਨਾ ਇਹ ਨਹੀਂ ਹੈ ਵੀ ਸਿੱਖੀ ਤੋਂ ਦੂਰ ਸੀ ਪਰ ਉਹ ਕਸ਼ਹਿਰਾ ਨਹੀਂ ਸੀ ਪਾਉਂਦਾ ਜੀ ਤੇ ਉਹਨਾਂ ਦੇ ਮਦਰ ਜਦੋਂ ਮੈਂ ਉਹਨਾਂ ਦੇ ਇੱਕ ਵਾਰੀ ਵਿਜ਼ਿਟ ਕੀਤਾ ਤੇ ਉਹਦਾ ਨਾਂ ਲੈ ਕੇ ਕਹਿਣ ਲੱਗੇ ਕਿ ਜੀ ਤੁਸੀਂ ਇਹਨੂੰ ਸਮਝਾਓ ਕਿ ਵੀ ਇਹ ਕਸ਼ਹਿਰੇ ਨਹੀਂ ਪਾਉਂਦਾ ਹੈ ਇਹ ਦੂਸਰੇ ਬਾਜ਼ਾਰੀ ਪਾਉਂਦਾ ਜੀ ਤੇ ਉਹਨੇ ਹੱਸਦਿਆਂ ਕਿਹਾ ਉਹਨੇ ਕਿਹਾ ਬੀਬੀ ਜੀ ਜਿੱਦਣ ਮੈਂ ਕਸ਼ਹਿਰਾ ਪਾ ਲਿਆ ਨਾ ਫਿਰ ਤੁਸੀਂ ਔਖੇ ਹੋ ਜਾਣਾ ਕਿ ਵੀ ਇਹ ਕਿਹੜੇ ਪਾਸੇ ਲੱਗ ਗਿਆ ਔਰ ਉਹੀ ਸਮਾਂ ਪਾ ਕੇ ਗੁਰੂ ਨੇ ਉਹਨਾਂ ਤੋਂ ਬਹੁਤ ਸੇਵਾ ਲਈ ਸਿੰਘਾਂ ਦੇ ਉਹ ਸਾਥੀ ਬਣੇ ਫਿਰ ਰੇਡ ਹੋਣ ਲੱਗ ਗਏ ਪੁਲਿਸ ਦੇ ਜੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਪੇਰੈਂਟਸ ਦਾ ਇੱਕ ਉਹ ਇਹ ਤਾਂ ਚਾਹੁੰਦੇ ਨੇ ਵੀ ਬੱਚੇ ਡਰੱਗਸ ਦੇ ਵਿੱਚ ਨਾ ਜਾਣ ਜੀ ਉਹ ਇਹ ਵੀ ਚਾਹੁੰਦੇ ਨੇ ਕਿ ਵੀ ਉਹਨਾਂ ਦੇ ਬੱਚੇ ਚੰਗੇ ਰਸਤੇ ਤੇ ਰਹਿਣ ਆਗਿਆਕਾਰੀ ਰਹਿਣ ਐਜੂਕੇਸ਼ਨ ਰਹਿਣ ਤਾਂ ਇਹਨੂੰ ਕਈ ਵਾਰੀ ਕਾਮਨ ਲੈਂਗੁਏਜ ਇੱਕ ਕੀਤਾ ਜਾਂਦਾ ਹੈ ਫਿਕਰਾ ਕਿ ਵੀ ਜਦੋਂ ਕਿ ਵਾਹ ਭਗਤ ਸਿੰਘ ਦੇ ਕੀ ਕਾਰਨਾਮੇ ਨੇ ਭਗਤ ਸਿੰਘ ਘਰ ਘਰ ਜੰਮੇ ਪਰ ਕਹਿੰਦਾ ਕਿ ਸਾਡੇ ਘਰੇ ਨਾ ਜੰਮੇ ਗਵਾਂਢੀਆਂ ਦੇ ਜੰਮੇ ਜੀ ਹੁਣ ਇਹ ਹੈ ਕਿ ਜਦੋਂ ਤੁਸੀਂ ਇਸ ਰਸਤੇ ਤੇ ਪੈਣਾ ਫਿਰ ਜ਼ਾਹਰ ਹੈ ਤੁਸੀਂ ਸੱਚ ਦਾ ਰਸਤਾ ਚੁਣਿਆ ਫਿਰ ਤੁਸੀਂ ਜ਼ੁਲਮ ਨੂੰ ਚੈਲੰਜ ਕਰੋਗੇ ਫਿਰ ਤੁਸੀਂ ਜਿਹੜੀ ਨਾ ਪੱਖੀ ਗੱਲਾਂ ਨੇ ਹਕੂਮਤ ਦੀਆਂ ਉਹਨਾਂ ਨੂੰ ਚੈਲੰਜ ਕਰੋਗੇ ਫਿਰ ਹਕੂਮਤ ਦੀ ਮਸ਼ੀਨਰੀ ਉਹਨਾਂ ਦਾ ਸਟਰਕਚਰ ਤੁਹਾਡੇ ਖਿਲਾਫ ਜਾਏਗਾ ਜੀ ਸੋ ਮੈਂ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਵੀ ਉਹ ਬਿਲਕੁਲ ਆਪਣੇ ਪੇਰੈਂਟਸ ਵੱਲ ਪਿੱਠ ਕਰ ਲੈਣ ਜੀ ਪਰ ਮੇਰਾ ਖਿਆਲ ਹੈ ਵੀ ਪ੍ਰੇਰਨਾ ਆਪਣੇ ਪੇਰੈਂਟਸ ਨੂੰ ਵੀ ਕਰਨਾ ਕਿ ਵੀ ਦੇਖੋ ਚਾਰ ਚਫੇਰੇ ਕਿਉਂ ਜੀ ਹਵਾ ਵਗੀ ਹੋਈ ਹੈ ਵੀ ਬੱਚੇ ਡਰੱਗਸ ਵੱਲ ਨੇ ਹੋਰ ਚ ਨੇ ਕਿ ਵੀ ਮੈਂ ਤਾਂ ਉਸ ਰਸਤੇ ਤੇ ਤੁਰਨਾ ਚਾਹੁੰਦਾ ਜਿੱਥੇ ਤੁਸੀਂ ਤੋਰਿਆ ਜੇ ਤੁਹਾਡੇ ਘਰ ਮੈਂ ਜੰਮਿਆ ਗੁਰਸਿੱਖ ਦੇ ਘਰ ਜੀਵਨ ਹੈ ਤੇ ਅੰਮ੍ਰਿਤ ਛਕਣਾ ਤਾਂ ਗੁਰੂ ਵਾਲੇ ਬਣਨਾ ਇਹ ਤਾਂ ਪਹਿਲਾ ਗੁਰੂ ਦੇ ਹੁਕਮ ਦੀ ਪਾਲਣਾ ਕਰਨਾ ਜੀ ਵੀ ਤੁਸੀਂ ਮੇਰੇ ਨਾਂ ਨਾਲ ਸਿੰਘ ਲਾਇਆ ਗੁਰਦੁਆਰਾ ਸਾਹਿਬ ਲੈ ਕੇ ਗਏ ਮੈਨੂੰ ਨਾ ਮਹਾਰਾਜ ਦੇ ਸ਼ਬਦ ਤੋਂ ਰੱਖਿਆ ਤੁਸੀਂ ਮੈਨੂੰ ਕਿਉਂ ਰੋਕਦੇ ਹੋ ਗੁਰੂ ਸਾਹਿਬ ਦੇ ਰਸਤੇ ਤੇ ਇਸ ਸਿੱਖੀ ਦੇ ਰਸਤੇ ਤੇ ਤੁਰਨ ਤੋਂ ਸੋ ਮੈਂ ਸਮਝਦਾ ਹਾਂ ਵੀ ਥੋੜਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪ੍ਰੇਰਣਾ ਨਾਲ ਉਹਨਾਂ ਦੀ ਸਹਿਮਤੀ ਨਾਲ ਖਾਸ ਤੌਰ ਤੇ ਆਪਣੀ ਮਾਤਾ ਦੇ ਉੱਤੇ ਇਸ ਗੱਲ ਨੂੰ ਉਹ ਅਸਰਅੰਦਾਜ਼ ਹੋਣ ਔਰ ਜ਼ਰੂਰ ਸਤਿਗੁਰੂ ਬਖਸ਼ਿਸ਼ ਕਰੇਗਾ ਜੇ ਤੁਹਾਡੀ ਇੱਛਾ ਹੈ ਪ੍ਰਬਲ ਹੈ ਤੇ ਗੁਰੂ ਫਿਰ ਆਪ ਹੀ ਰਸਤਾ ਵੀ ਬਣਾ ਦਿੰਦਾ ਪਰ ਪੇਰੈਂਟਸ ਨੂੰ ਵਿਸ਼ਵਾਸ ਜਾਂ ਭਰੋਸੇ 'ਚ ਲੈਣਾ ਜਿਹੜਾ ਹੈ ਉਹ ਜ਼ਿਆਦਾ ਜ਼ਰੂਰੀ ਹੋਏਗਾ ਇਹ ਨਹੀਂ ਹੈ ਸ਼ੱਕ ਤਾਂ ਤੁਸੀਂ ਵੈਸੇ ਵੀ ਸਕਦੇ ਹੋ ਪਰ ਉਹ ਇੱਕ ਕਲੈਸ਼ ਵੀ ਪੈਦਾ ਹੁੰਦਾ ਹੈ ਘਰ ਦੇ ਵਿੱਚ ਜੇ ਤੁਸੀਂ ਡਿਪੈਂਡੈਂਟ ਹੋ ਪੇਰੈਂਟਸ ਦੇ ਉੱਤੇ ਐਜੂਕੇਸ਼ਨ ਦੇ ਲਈ ਦੂਸਰਾ ਵੀ ਸੋ ਇਸ ਪੱਖ ਨੂੰ ਤਾਂ ਮੈਂ ਹਮੇਸ਼ਾ ਹੀ ਔਰ ਇਹੀ ਕਾਰਨ ਹੈ ਕਿ ਬੇਸ਼ੱਕ ਬੇਟਾ ਜਾਂ ਬੇਟੀ ਦੇ ਬਾਰੇ ਪੇਰੈਂਟਸ ਦਾ ਕੀ ਰਵੱਈਆ ਅੰਮ੍ਰਿਤ ਛਕਣ ਬਾਰੇ ਇਸ ਬਾਰੇ ਤਾਂ ਕੋਈ ਰਹਿਤ ਮਰਿਆਦਾ ਨੇ ਨਹੀਂ ਕਿਹਾ ਹੋਇਆ ਲੇਕਿਨ ਜਿਵੇਂ ਹਸਬੈਂਡ ਵਾਈਫ ਹੈ ਉਸ ਬਾਰੇ ਇਹ ਬੜਾ ਸਪਸ਼ਟਤਾ ਦੇ ਨਾਲ ਹੈ ਕਿ ਵੀ ਜਦੋਂ ਅੰਮ੍ਰਿਤ ਛਕਿਆ ਜਾਏ ਤੇ ਜੇ ਦੋਨੋਂ ਜੀ ਛਕਣ ਤਾਂ ਬਿਹਤਰ ਹੈ ਹਾਂਜੀ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਕੱਲਾ ਛਕ ਨਹੀਂ ਸਕਦਾ ਜਾਂ ਪੰਜ ਪਿਆਰੇ ਛਕਾਉਂਦੇ ਨਹੀਂ ਨੇ ਕੁਝ ਪਰੰਪਰਾਵਾਂ 'ਚ ਨਹੀਂ ਛਕਾਉਂਦੇ ਜਿਵੇਂ ਅਖੰਡ ਕੀਰਤਨੀ ਜਥੇ 'ਚ ਉਹ ਕਰਦੇ ਨੇ ਪਰ ਉਹਦੀ ਵੀ ਇੱਕ ਲੌਜਿਕ ਹੈ ਕਿ ਜੇ ਘਰ ਦੇ ਵਿੱਚ ਗ੍ਰਸਤ ਜੀਵਨ ਹੈ ਤੇ ਦੋਨੋਂ ਇਸ ਰਸਤੇ ਤੁਰੇ ਹੋਣਗੇ ਤੇ ਇਹ ਪੰਧ ਜਿਹੜਾ ਹੈ ਇਹ ਸੌਖਾ ਵੀ ਹੋਏਗਾ ਆਨੰਦਦਾਇਕ ਵੀ ਹੋਏਗਾ ਬੱਚਿਆਂ ਨੂੰ ਵੀ ਤੁਸੀਂ ਸਿੱਖੀ ਤਰਬੀਅਤ 'ਚ ਤੋਰੋਗੇ ਪਰ ਜੇ ਸਿੰਘਣੀ ਅੰਮ੍ਰਿਤ ਛਕਦੀ ਹੈ ਬੰਦਾ ਸ਼ਰਾਬੀ ਹੋਇਆ ਘਰ ਆਉਂਦਾ ਜਾਂ ਘਰ 'ਚ ਉਹਨੇ ਬਾਰ ਬਣਾਈ ਹੋਈ ਹੈ ਹੁਣ ਉਹਦੇ 'ਚ ਦੋਨੋਂ ਹੀ ਪੱਖ ਨੇ ਕਈ ਵਾਰ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਭਾਈ ਇਹ ਲੇਖਾ ਤਾਂ ਹਰ ਇੱਕ ਨੇ ਆਪੋ ਆਪਣਾ ਦੇਣਾ ਜਦੋਂ ਨਿਰੰਕਾਰ ਦੇ ਦਰਬਾਰ ਤੇ ਉੱਥੇ ਤਾਂ ਹਰ ਇੱਕ ਦਾ ਆਪੋ ਆਪਣਾ ਲੇਖਾ ਤੇ ਇੱਕ ਦੇ ਗਲਤੀਆਂ ਲਈ ਜਾਂ ਇੱਕ ਜੇ ਗੁਰੂ ਦੇ ਰਸਤੇ ਤੇ ਨਹੀਂ ਤੁਰਨਾ ਚਾਹੁੰਦਾ ਤੇ ਦੂਸਰਾ ਕਿਉਂ ਸਫ਼ਰ ਕਰੇ ਦੂਸਰਾ ਕਿਉਂ ਨਾ ਆਪਣੀ ਚਾਹਨਾ ਦੇ ਮੁਤਾਬਕ ਤੁਰੇ ਇਹ ਵੀ ਗੱਲ ਲੌਜਿਕ ਇਹ ਵੀ ਗਲਤ ਨਹੀਂ ਹੈ ਕਿਉਂਕਿ ਅਲਟੀਮੇਟਲੀ ਤਾਂ ਸਾਡੇ ਕੋਲ ਉਦਾਹਰਨਾਂ ਨੇ ਕਿ ਭਾਈ ਜੇ ਕੋਈ ਵੀ ਰਾਮ ਰਾਏ ਨੇ ਰਸਤਾ ਵੱਖਰਾ ਚੁਣਿਆ ਤੇ ਗੁਰੂ ਹਰਿਰਾਏ ਸਾਹਿਬ ਨੇ ਉਹਨਾਂ ਵੱਲ ਆਪਣਾ ਜਿਹੜਾ ਉਹ ਮੂੰਹ ਫੇਰ ਲਿਆ ਉਹਨਾਂ ਤੋਂ ਪਿੱਠ ਕਰਤੀ ਕਿ ਭਾਈ ਮੇਰਾ ਪੁੱਤਰ ਹੀ ਨਹੀਂ ਹੈ ਪਰ ਅਸੀਂ ਸਮਝਦੇ ਹਾਂ ਵੀ ਗ੍ਰਸਤੀ ਜੀਵਨ 'ਚ ਜਾਂ ਘਰੇਲੂ ਜੀਵਨ 'ਚ ਜਿਵੇਂ ਵੀਰ ਪਵਨਦੀਪ ਹੋਰਾਂ ਦਾ
ਇਹ ਬਿਹਤਰ ਹੁੰਦਾ ਹੈ ਕਿ ਵੀ ਤੁਸੀਂ ਰਾਜ਼ੀ ਕਰ ਲਓ ਹੌਲੀ ਹੌਲੀ ਹੌਲੀ। ਔਰ ਮੇਰਾ ਖਿਆਲ ਹੈ ਵੀ ਐਸੀ ਕੋਈ ਸਿਚੁਏਸ਼ਨ ਨਹੀਂ ਹੈ ਜਿਹਦੇ 'ਚ ਅਖੀਰ ਰਜ਼ਾਮੰਦੀ ਨਾ ਨਿਕਲਦੀ ਹੋਏ, ਕਈ ਵਾਰੀ ਥੋੜਾ ਬਹੁਤ ਵੇਟ ਕਰਨਾ ਪੈਂਦਾ ਜੀ। ਦੂਸਰੀ ਗੱਲ ਜਿਹੜੀ ਉਹਨਾਂ ਨੇ ਇਸ ਦੇ ਨਾਲ ਹੀ ਪੇਰੈਂਟਸ ਤੋਂ ਬਾਅਦ ਖਾਲਸੇ ਦੇ ਘਰ ਦੀ ਗੱਲ ਕੀਤੀ ਕਿ ਭਾਈ ਅਲਟੀਮੇਟਲੀ ਜੀਵਨ ਦਾ ਨਿਸ਼ਾਨਾ ਹੀ ਇਹ ਹੈ, ਇਹ ਵੀ ਬਹੁਤ ਚੰਗੀ ਗੱਲ ਹੈ। ਕੁਛ ਉਹਨਾਂ ਨੇ ਨਿੱਜੀ ਵੀ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਮੈਂ ਸ਼ੇਅਰ ਨਹੀਂ ਕਰ ਸਕਦਾ। ਸੋ ਕੁੱਲ ਮਿਲਾ ਕੇ ਵੀਰ ਪਵਨਦੀਪ ਸਿੰਘ ਚੰਗੇ ਰਸਤੇ ਤੇ ਤੁਰੇ ਹੋਏ ਨੇ, ਗੁਰੂ ਦੇ ਪਿਆਰ 'ਚ ਨੇ, ਔਰ ਮਹਾਰਾਜ ਬਖਸ਼ਿਸ਼ ਕਰਨ ਉਹ ਇਸ ਤਰ੍ਹਾਂ ਹੀ ਸਾਬਤ ਕਦਮਾਂ ਦੇ ਨਾਲ ਗੁਰੂ ਵਾਲੇ ਵੀ ਬਣਨ ਸਤਿਗੁਰੂ ਦੀ ਬਖਸ਼ਿਸ਼ ਨਾਲ, ਔਰ ਕੌਮ ਦੀ ਸੇਵਾ ਵੀ ਕਰਨ। ਪਰ ਮੈਂ ਨਾਲ ਇਹ ਵੀ ਕਹਿ ਦਿਆਂ ਵੀ ਆਪਣੀ ਪੜ੍ਹਾਈ ਤੁਸੀਂ ਬੀਟੈਕ ਕਰ ਰਹੇ ਹੋ ਜੀ, ਇਸ ਨੂੰ ਚੰਗੇ ਨੰਬਰਾਂ ਦੇ ਵਿੱਚ ਆਪਣਾ ਪਾਸ ਕਰੋ ਜੀ, ਔਰ ਪੜ੍ਹਾਈ ਨੂੰ ਇਗਨੋਰ ਨਾ ਕਰੋ, ਕਿਉਂਕਿ ਐਜੂਕੇਸ਼ਨ ਇਸ ਵੇਲੇ ਸਾਡੇ ਲਈ ਬਹੁਤ ਅਹਿਮ ਗੱਲ ਹੈ। ਕੌਮੀ ਭਵਿੱਖ ਦੇ ਨੁਕਤਾ ਨਿਗਾਹ ਤੋਂ ਪੜ੍ਹਿਆ ਲਿਖਿਆ ਨਹੀਂ, ਅਲਟੀਮੇਟਲੀ ਕੌਮ ਦੀ ਡੈਸਟਨੀ ਜਿਹੜੀ ਹੈ ਉਹ ਬਣਾਉਣੀ ਹੈ। ਸੋ ਆਪਣੀ ਐਜੂਕੇਸ਼ਨ ਕਿਸੇ ਵੀ ਕੀਮਤ ਤੇ ਇਗਨੋਰ ਨਾ ਕਰਨਾ ਜੀ। ਡਾਕਟਰ ਸਾਹਿਬ, ਇਹ ਈਮੇਲ ਵਰਜੀਨੀਆ ਸਟੇਟ ਤੋਂ ਸਰਦਾਰ ਪਰਮਜੀਤ ਸਿੰਘ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਆਪੂ ਬਣੇ ਭਗਵਾਨ ਰਾਮਪਾਲ ਦੇ ਜ਼ਿਲ੍ਹਾ ਰੋਹਤਕ ਵਿਚਲੇ ਡੇਰੇ ਦਾ ਇਸ਼ੂ ਕੀ ਹੈ? ਇਲਾਕੇ ਦੇ ਬਹਾਦਰ ਲੋਕ ਵਧਾਈ ਦੇ ਹੱਕਦਾਰ ਹਨ ਕਿ ਉਹ ਇਸ ਸਾਦੇ ਡੇਰੇ ਦੇ ਖਿਲਾਫ ਉੱਠ ਖੜੇ ਹਨ। ਪੰਜਾਬ ਦੇ ਸਿੱਖ ਕਿਉਂ ਨਹੀਂ ਇਕੱਠੇ ਹੋ ਕੇ ਇਹਨਾਂ ਜਾਲੀ ਬਾਬਿਆਂ ਦਾ ਡੇਰਾ ਡੰਡਾ ਚੁਕਾਉਂਦੇ? ਡਾਕਟਰ ਸਾਹਿਬ ਦੇਖੋ, ਇਹ ਖਬਰਾਂ ਪਿਛਲੇ 3-4 ਦਿਨ ਤੋਂ ਮੀਡੀਆ ਚੱਲ ਰਹੀਆਂ। ਜ਼ਿਲ੍ਹਾ ਰੋਹਤਕ ਦਾ ਇੱਕ ਪਿੰਡ ਹੈ ਕਰੌਂਠਾ ਜੀ, ਇਹ 10 ਕਿਲੋਮੀਟਰ ਹੈ ਰੋਹਤਕ ਤੋਂ। ਉੱਥੇ ਇੱਕ ਸਤਲੋਕ ਆਸ਼ਰਮ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਕਾਫੀ ਜਿਹੜੀ ਹੈ ਨਾਰਾਜ਼ਗੀ ਸੀ ਜੀ। ਉਸ ਨੂੰ ਉਹ ਬੰਦ ਕਰਵਾਉਣਾ ਚਾਹੁੰਦੇ ਸੀ ਲੋਕ, ਫਿਰ ਉਹ ਕੋਰਟ 'ਚ ਚਲੇ ਗਏ ਸਤਲੋਕ ਆਸ਼ਰਮ ਵਾਲੇ। ਕੇਸ ਸੁਪਰੀਮ ਕੋਰਟ ਤੱਕ ਚਲਾ ਗਿਆ, ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵੀ ਖੋਲ੍ਹ ਦਿਓ। ਸੋ ਹੁਣੇ ਹੀ ਇਸ ਵੀਕ ਸੁਪਰੀਮ ਕੋਰਟ ਦੇ ਹੁਕਮਾਂ ਥੱਲੇ ਹੀ ਉਹ ਖੁੱਲ੍ਹਿਆ, ਪਰ ਉਹ ਲੋਕ ਜਿਹੜੇ ਨੇ ਫਿਰ ਇਕੱਠੇ ਹੋ ਕੇ ਆ ਗਏ ਕਿ ਵੀ ਅਸੀਂ ਇਹਨੂੰ ਜਿਹੜਾ ਨਹੀਂ ਖੁੱਲ੍ਹਣ ਦੇਣਾ ਜੀ। ਪੁਲਿਸ ਦੇ ਨਾਲ ਟਕਰਾਅ ਹੋਇਆ, ਪੁਲਿਸ ਨੇ ਗੋਲੀ ਚਲਾਈ, 3 ਬੰਦੇ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜੀ ਉਹ ਮਰ ਗਏ। 100 ਦੇ ਕਰੀਬ ਜ਼ਖਮੀ ਨੇ, ਜਿਨ੍ਹਾਂ 'ਚ 50 ਜਿਹੜੇ ਨੇ ਉਹਨਾਂ 'ਚੋਂ ਪੁਲਿਸ ਵਾਲੇ ਹੀ ਨੇ ਜੀ। ਸੋ ਇਲਾਕੇ ਦੇ ਵਿੱਚ ਹੋਰ ਰੋਸ ਫੈਲਿਆ, ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਆ ਕੇ ਸੜਕ ਦੇ ਉੱਤੇ ਜਿਹੜੀ ਬੀਬੀ ਮਾਰੀ ਗਈ ਉਹਦੀ ਬੋਡੀ ਵੀ ਰੱਖ ਦਿੱਤੀ ਲਿਆ ਕੇ, ਔਰ ਝੱਜਰ ਰੋਹਤਕ ਰੋਡ ਦੇ ਉੱਤੇ ਜਿਹੜਾ ਟ੍ਰੈਫਿਕ ਹੈ ਉਹ ਬੰਦ ਕਰ ਦਿੱਤਾ ਜੀ, ਔਰ ਬੱਸਾਂ ਬੁੱਸਾਂ ਨੂੰ ਵੀ ਅੱਗ ਲਾਈ। ਫਿਰ ਹੁਣ ਅੱਜ ਦੀ ਖਬਰਾਂ ਸੀ ਕਿ ਵਿਕਾਸ ਗੁਪਤਾ ਜਿਹੜਾ ਕਿ ਡਿਪਟੀ ਕਮਿਸ਼ਨਰ ਹੈ ਉਸ ਜ਼ਿਲ੍ਹੇ ਰੋਹਤਕ ਦਾ, ਉਹਨੇ ਦਫਾ 144 ਦੀ ਵਰਤੋਂ ਕਰਦਿਆਂ ਉਹਨੇ ਕਿਹਾ ਕਿ ਜੀ ਇਹ ਜਿਹੜਾ ਡੇਰਾ ਇਹਨੂੰ ਖਾਲੀ ਕਰੋ ਜੀ, ਔਰ ਨਾਲ ਹੀ ਉਹਨੇ ਕਿਹਾ ਜੀ ਇਹਨੂੰ ਅਸੀਂ ਡਿਮੋਲਿਸ਼ ਕਰਾਂਗੇ, ਇਸ ਨੂੰ ਢਾਹ ਦਿਆਂਗੇ ਇਸ ਨੂੰ, ਤਾਂ ਕਿ ਲੋਕਾਂ ਨੂੰ ਸ਼ਾਂਤ ਕੀਤਾ ਜਾਏ ਜੀ। ਹੁਣ ਇਹਦੇ ਚੋਂ 2-3 ਨੁਕਤੇ ਉੱਭਰਦੇ ਨੇ। ਇੱਕ ਤਾਂ ਵੀਰ ਪਰਮਜੀਤ ਸਿੰਘ ਹੋਰਾਂ ਨੇ ਵਰਜੀਨੀਆ ਤੋਂ ਲਿਖਿਆ, ਜਿਨ੍ਹਾਂ ਨੇ ਕਿਉਂਕਿ ਮੈਨੂੰ ਕਾਫੀ ਡੇ ਟੂ ਡੇ ਬੇਸ ਤੇ ਇਨਫੋਰਮ ਵੀ ਰੱਖਦੇ ਨੇ ਜੋ ਵੀ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਜੀ। ਸਾਡੇ ਬੜੇ ਹਮਦਰਦ ਪਿਆਰੇ ਦੋਸਤ ਗੁਰਸਿੱਖ ਵੀਰ ਨੇ ਜੀ। ਇੱਕ ਤਾਂ ਇਹਨਾਂ ਦਾ ਨੁਕਤਾ ਨਿਗਾਹ ਹੈ, ਪਰ ਮੈਂ ਇਹਨੂੰ ਡਿਫਰੈਂਟਲੀ ਦੇਖਦਾ ਇਸ ਨੁਕਤਾ ਨਿਗਾਹ ਤੋਂ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਬਾ ਡੰਮ ਸਿੱਖੀ ਦੇ ਵਿੱਚ ਵੀ ਹੈ, ਔਰ ਇਹਦੇ 'ਚ ਖਾਸ ਤੌਰ ਤੇ ਜਿਵੇਂ ਪਿਛਲੇ ਦਿਨਾਂ 'ਚ ਸੌਦਾ ਸਾਧ ਜਿਹਨੇ ਆਪਣੇ ਡੇਰੇ ਦਾ ਨਾਂ ਸੱਚਾ ਸੌਦਾ ਰੱਖਿਆ, ਭਨਿਆਰੇ ਵਾਲਾ, ਆਸ਼ੂਤੋਸ਼ ਜੀ, ਇਹਨਾਂ ਦੇ ਤੇਜ਼ੀ ਨਾਲ ਡੇਰੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿਹੜੇ ਕਿ ਬਿਲਕੁਲ ਗੁਰਸਿੱਖੀ ਦੇ ਖਿਲਾਫ ਪ੍ਰਚਾਰ ਕਰਦੇ ਨੇ ਜੀ। ਸਤਲੋਕ ਆਸ਼ਰਮ ਬਾਰੇ ਔਰ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਇਹ ਬੜੇ ਦੁਰਾਚਾਰੀ ਨੇ, ਇਹ ਔਰਤਾਂ ਦੀ ਐਕਸਪਲੋਇਟੇਸ਼ਨ ਕਰਦੇ ਨੇ ਜੀ। ਪਰ ਜਿਹੜਾ ਇਹ ਸਤਲੋਕ ਆਸ਼ਰਮ ਵਾਲਾ ਡੇਰੇਦਾਰ ਹੈ, ਇਸ ਬਾਰੇ ਇਸ ਕਿਸਮ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਬਦ ਅਖਲਾਕੀ ਜਾਂ ਕੋਈ ਹੋਰ। ਹਾਂ, ਇੱਕ ਗੱਲ ਜ਼ਰੂਰ ਹੈ, ਜਦੋਂ ਮੈਂ ਇਸ ਬਾਰੇ ਰਿਸਰਚ ਵੀ ਕੀਤਾ ਹੈ ਕਿ ਇਹਨਾਂ ਦਾ ਸੰਬੰਧ ਸ਼ਾਇਦ ਭਗਤ ਕਬੀਰ ਜੀ ਦਾ ਜਿਹੜਾ ਭਾਈਚਾਰਾ ਹੈ ਉਹਨਾਂ ਦੇ ਨਾਲ ਹੈ, ਕਿਉਂਕਿ ਇਹਨਾਂ ਨੇ ਸਤਿਗੁਰੂ ਕਬੀਰ ਜੀ ਦੀਆਂ ਹੀ ਫੋਟੋਆਂ ਵੀ ਉਹਦੇ 'ਚ ਡੇਰੇ 'ਚ ਲਾਈਆਂ ਹੋਈਆਂ ਜੀ, ਔਰ ਉਹਦੇ ਇਹਨਾਂ ਦੇ ਵੈਬਸਾਈਟ ਤੇ ਇੱਕ ਸਾਈਡ ਤੇ ਸ਼ਲੋਕ ਲਿਖਿਆ ਜਿਹਦੇ 'ਚ ਕਿ ਕਬੀਰ ਜੀ ਦੇ ਦੁਬਾਰਾ ਪ੍ਰਗਟ ਹੋਣ ਦੀ ਗੱਲ ਹੈ। ਪਰ ਇਹਨਾਂ ਦੀ ਮਿਸ਼ਨ ਸਟੇਟਮੈਂਟ ਇਹ ਹੈ ਵੀ ਅਸੀਂ ਗੀਤਾ, ਰਾਮਾਇਣ, ਗੁਰੂ ਗ੍ਰੰਥ ਸਾਹਿਬ, ਬਾਈਬਲ ਇਹਨਾਂ ਸਾਰਿਆਂ ਨੂੰ ਅਧਿਆਤਮਕ ਸੋਰਸ ਮੰਨਦੇ ਹਾਂ, ਔਰ ਅਸੀਂ ਇਸ ਤੋਂ ਪ੍ਰੇਰਨਾ ਲੈਂਦੇ ਹਾਂ। ਔਰ ਉਹਦੀਆਂ ਜਿਹੜੀਆਂ ਸਪੀਚਿਸ ਨੇ ਬਾਬਾ ਰਾਮਪਾਲ ਦੀਆਂ, ਜਿਹੜਾ ਉਹਦਾ ਹੈੱਡ ਹੈ, ਉਹਦੇ 'ਚ ਕਈ ਥਾਂ ਤੇ ਗੁਰਬਾਣੀ ਵੀ ਕੋਟ ਕੀਤੀ ਹੈ, ਕਿਉਂਕਿ ਕਬੀਰ ਜੀ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ।
ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਰਟ ਤਾਂ ਇਹ ਹੈ ਵੀ ਇਹਦਾ ਵਿਰੋਧ ਕਰ ਰਹੇ ਨੇ ਆਰੀਆ ਪ੍ਰਤੀਨਿਧ ਸਭਾ ਵਾਲੇ, ਜਿਹੜਾ ਆਰੀਆ ਸਮਾਜੀਆਂ ਦਾ ਗਰੁੱਪ ਹੈ। ਇਹੀ ਕਾਰਨ ਹੈ ਕਿ ਡਿਪਟੀ ਕਮਿਸ਼ਨਰ ਨੇ ਵੀ ਡਿਮੋਲਿਸ਼ ਕਰਨ ਦੇ ਆਰਡਰ ਦੇ ਦਿੱਤੇ ਜੀ, ਔਰ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਖੋਲ ਦਿਓ। ਹੁਣ ਇਹੀ ਆਰਡਰ ਪੰਜਾਬ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕਿਉਂ ਨਹੀਂ ਦੇ ਸਕਦੇ ਸੀ, ਜਦੋਂ ਕਿ ਕੂੜ ਸੌਦੇ ਵਾਲਿਆਂ ਨੇ ਬੰਦੇ ਮਾਰੇ, ਵਾਇਲੈਂਸ ਕੀਤੀ ਕਿ ਭਾਈ ਇਹਨਾਂ ਨੂੰ ਕੱਢ ਦਿਓ ਇੱਥੋਂ, ਬਾਕੀਆਂ ਨੂੰ ਇਹਨਾਂ ਨੂੰ ਢਾਹ ਦਿਓ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਇੱਕ ਬੇਸ਼ੱਕ ਬਾਬਾ ਡਮ ਹੋਏਗਾ, ਮੈਨੂੰ ਨਹੀਂ ਪਤਾ ਉਹਨਾਂ ਦੇ ਕੀ ਨੈਗੇਟਿਵ ਗੱਲ ਹੈ, ਪਰ ਇਹ ਆਰੀਆ ਸਮਾਜੀ ਗਰੁੱਪ ਹੈ, ਆਰੀਆ ਪ੍ਰਤੀਨਿਧ ਸਭਾ, ਇਹ ਦਲਿਤ ਵਰਗ ਨਾਲ ਸੰਬੰਧਿਤ ਨੇ ਜੀ, ਔਰ ਕਿਉਂਕਿ ਉਹਨਾਂ ਦਾ ਜ਼ੋਰ ਚੱਲਦਾ ਹੈ, ਸਰਕਾਰ ਉਹਨਾਂ ਦੀ ਹੈ, ਡਿਪਟੀ ਕਮਿਸ਼ਨਰ ਨੇ ਵੀ ਆਰਡਰ ਪਾਸ ਕਰਤਾ ਹੈ। ਸੋ ਪੰਜਾਬ ਦੀ ਡੇਰੇਦਾਰੀ ਆਪਣੇ ਕਿਸਮ ਦੀ ਹੈ, ਪਰ ਇਹਦੇ ਚੋਂ ਜਿਹੜਾ ਮੈਸੇਜ ਇਹੀ ਨਿਕਲਦਾ ਹੈ ਕਿ ਜ਼ੋਰਾਵਰਾਂ ਦਾ 37 ਵੀ 100 ਹੁੰਦਾ, ਇਹ ਇਹਦਾ ਮੈਸੇਜ ਹੈ। ਔਰ ਇਸ ਨੂੰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਹੋਰ ਡਿਟੇਲਸ ਵੀ ਫਿਰ ਅਸੀਂ ਡਿਸਕਸ ਕਰ ਸਕਦੇ ਜੀ। ਡਾਕਟਰ ਸਾਹਿਬ ਹੁਣ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਰ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵੇਖਦੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।